ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਕਿਸਾਨ ਦੋਸਤੋ, ਅੱਜ ਆਪਾਂ ਦੁਬਾਰਾ ਫੀਲਡ ਦੇ ਅੰਦਰ ਵਾਪਸ ਆਏ ਹਾਂ ਤੇ ਅੱਜ ਆਪਣੀ ਵਾਰੀ ਅੱਜ ਪਾਣੀ ਲਗਾ ਰਹੇ ਹਾਂ ਕਪਾਸ ਨੂੰ। ਤੇ ਤੁਹਾਨੂੰ ਮੈਂ ਦਿਖਾਉਣਾ ਕਿ ਕਪਾਹ ਇਸ ਟਾਈਮ ਕਿਸ ਹਾਲਤ ਦੇ ਅੰਦਰ ਹੈਗੀ ਹੈ, ਕਿਉਂਕਿ ਇਹਦੇ ਅੰਦਰ ਆਪਾਂ ਇੱਕ ਸਪਰੇਅ ਕੀਤੀ ਹੈ ਕਿਉਂਕਿ ਸਬਜ਼ਤੇਲਾ ਸਫੈਦ ਮੱਖੀ ਦਾ ਕਾਫੀ ਜ਼ਿਆਦਾ ਹਮਲਾ ਹੋਇਆ ਸੀ। ਤਾਂ ਪਿਛਲੀ ਵੀਡੀਓ ਅੰਦਰ ਦੇਖਿਆ ਹੋਣਾ ਕਿ ਆਪਾਂ ਸਪਰੇਅ ਕਰ ਰਹੇ ਹਾਂ ਤੇ ਥ੍ਰਿਪਸ ਵੀ ਹੈਗੀ ਸੀ ਤੇ ਹੁਣ ਕਾਫੀ ਹੱਦ ਤੱਕ ਕੰਟਰੋਲ ਹੈਗਾ ਵਾ। ਇਹਦੇ ਨਾਲ ਫਲ ਬਹੁਤ ਜ਼ਿਆਦਾ ਘਿਰ ਰਿਹਾ ਸੀ, ਗਰਮੀ ਪੈ ਰਹੀ ਸੀ, ਸਟ੍ਰੈਸ ਲਿਆ ਸੀ ਕਪਾਹ ਨੇ। ਤੇ ਇਸ ਟਾਈਮ ਆਪਾਂ ਪਾਣੀ ਲਗਾ ਰਹੇ ਹਾਂ। ਤੁਹਾਨੂੰ ਦਿਖਾਉਣਾ ਕਿ ਪਾਣੀ ਲਗਾਉਣ ਤੋਂ ਬਾਅਦ ਤੇ ਪਾਣੀ ਲਗਾਉਣ ਤੋਂ ਪਹਿਲੇ ਤੁਸੀਂ ਵੀਡੀਓ ਵੇਖੀ ਹੋਈ ਆ ਕਿਸ ਹਾਲਤ ਦੇ ਅੰਦਰ ਕਪਾਹ ਹੈਗੀ ਸੀ। ਤੇ ਐਕਟਿਵ ਪਾਣੀ ਕੋਈ ਖਾਦ ਨਹੀਂ ਪਾ ਰਹੇ, ਕੋਈ ਸ਼ੈ ਨਹੀਂ ਪਾ ਰਹੇ, ਸਿਰਫ ਸਾਦਾ ਪਾਣੀ ਲਗਾ ਰਹੇ ਹਾਂ, ਨਹਿਰੀ ਪਾਣੀ ਲਗਾ ਰਹੇ ਹਾਂ ਆਪਾਂ। ਮਾਸ਼ਾਅੱਲਾ ਆ ਆਪਣਾ ਪਾਣੀ ਆ ਰਿਹਾ ਨਹਿਰ ਦਾ। ਇਹ ਆਹ ਨਹਿਰ ਖੜੀ ਹੈ ਕਿ ਇਹਦੇ ਅੰਦਰ ਮੋਗਾ ਨਿਕਲਦਾ ਆ ਰਿਹਾ, ਉਹ ਪਿਛਲੀ ਸਾਈਡ ਤੇ ਮੋਗਾ ਵਾ ਤੇ ਆਹ ਪਾਣੀ ਆ ਰਿਹਾ ਤੇ ਆਹ ਆਪਣੀ ਫੀਲਡ ਆ ਕਪਾਹ। ਠੀਕ ਹੋ ਗਿਆ। ਤੇ ਇਸ ਨੱਕੇ ਦੇ ਅੰਦਰੋਂ ਦੀ ਹੋ ਕੇ ਪਾਣੀ ਆ ਰਿਹਾ, ਇੱਥੋਂ ਹੀ ਹੁਣੇ ਫੱਟਾ ਮੋੜਿਆ ਪਰਲੀ ਸਾਈਡ ਤੋਂ ਆਪਾਂ ਐਨ। ਇਹ ਆਪਣਾ ਇੱਕ ਇੱਧਰ ਸੀ ਤੇ ਇੱਕ ਇੱਧਰ। ਇਸ ਟਾਈਮ ਆਪਾਂ ਇੱਧਰਲਾ ਜਿਹੜਾ ਏਕੜ ਹੈ ਇਸ ਸਾਈਡ ਤੇ ਕਪਾਹ ਨੂੰ ਪਾਣੀ ਛੱਡਿਆ ਹੋਇਆ ਤੇ ਉਹ ਤੁਹਾਡੇ ਸਾਹਮਣੇ ਆ ਕੇ ਨੱਕਾ ਚੱਲ ਰਿਹਾ ਵਾ ਪਾਣੀ ਦਾ। ਠੀਕ ਹੋ ਗਿਆ। ਤੇ ਹੁਣ ਤੁਹਾਨੂੰ ਮੈਂ ਕਪਾਹ ਦਿਖਾਉਣਾ ਕਿ ਕਪਾਹ ਕਿਸ ਹਾਲਤ ਦੇ ਅੰਦਰ ਹੈਗੀ। ਚਲੋ ਆਪਾਂ ਸ਼ਾਮੇ ਜਾਂਦੇ ਯਾਰ, ਗਰਮੀ ਬਹੁਤ ਜ਼ਿਆਦਾ। ਦੁਪਹਿਰ ਦਾ ਤਕਰੀਬਨ 11 ਦਾ ਟਾਈਮ ਹੈ ਕਿ ਇਸ ਵਕਤ ਆਪਾਂ ਇਹਨੂੰ ਪਾਣੀ ਛੱਡਿਆ ਕਪਾਹ ਨੂੰ। ਮਾਸ਼ਾਅੱਲਾ ਆ ਆਪਣੀ ਫੀਲਡ ਹੈ, ਕਿਉਂਕਿ ਗਰਮੀ ਦੀ ਵਜ੍ਹਾ ਨਾਲ ਨਾ ਯਾਨੀ ਕਿ ਬਹੁਤ ਜ਼ਿਆਦਾ ਮਸਲਾ ਬਣ ਰਿਹਾ। ਇਸ ਵਜ੍ਹਾ ਤੋਂ ਮੈਂ ਸ਼ਾਮੇ ਆ ਗਿਆ। ਤੁਹਾਨੂੰ ਮੈਂ ਸ਼ਾਮੇ ਦਿਖਾ ਦਿੰਦਾ ਕਿ ਕਪਾਹ ਕਿਸ ਤਰ੍ਹਾਂ ਦੀ ਹੈਗੀ ਹੈ। ਅਗਰ ਸ਼ਾਮ ਦਾ ਟਾਈਮ ਹੁੰਦਾ ਤਾਂ ਫਿਰ ਈਜ਼ੀਲੀ ਪੂਰੀ ਕਪਾਹ ਦੀ ਯਾਨੀ ਕਿ ਤੁਹਾਨੂੰ ਮੈਂ ਵਿਜ਼ਿਟ ਕਰਵਾ ਦੇਣਾ ਸੀ। ਤੇ ਮਾਸ਼ਾਅੱਲਾ ਆ ਆਪਣੀ ਕਪਾਹ ਵਾ, ਸਾਰੀ ਇਸੇ ਤਰ੍ਹਾਂ ਹੈਗੀ। ਸਭ ਪਰੇ ਵੀ ਤੁਹਾਨੂੰ ਕੈਮਰਾ ਮਾਰ ਕੇ ਦਿਖਾਇਆ ਗਿਆ, ਉਹ ਵੀ ਅੱਛੀ ਹੈ। ਤੇ ਆ ਦੇਖੋ ਨਾ, ਇਸ ਟਾਈਮ ਕਪਾਹ ਨੇ ਫਲ ਲੈਣਾ ਸ਼ੁਰੂ ਕਰਤਾ, ਯਾਨੀ ਕਿ ਫਲ ਲੈਣਾ ਕਹਿ ਰਿਹਾ, ਖਿੜਨਾ ਸ਼ੁਰੂ ਕਰਤਾ ਵਾ, ਫੁੱਟੀ ਨਿਕਲਣੀ ਸ਼ੁਰੂ ਹੋ ਗਈ ਹੈ, ਟਿੰਡਿਆਂ ਨੇ ਪਾੜਨਾ ਸ਼ੁਰੂ ਕਰਤਾ ਵਾ। ਠੀਕ ਹੋ ਗਿਆ। ਆ ਦੇਖੋ ਇੱਧਰ ਖਿੜਨੀ ਸ਼ੁਰੂ ਹੋ ਗਈ ਹੈ। ਇਨਸ਼ਾਅੱਲਾ ਅੱਜ ਤੋਂ 15 ਦਿਨ ਬਾਅਦ ਆਪਾਂ ਚਿਣਾਈ ਸ਼ੁਰੂ ਕਰਨੀ ਹੈ। ਇਸ ਟਾਈਮ ਬੂਟੇ ਨੇ 2 ਟਿੰਡੇ ਪਾੜ ਰੱਖੇ ਆ ਤੇ ਮਾਸ਼ਾਅੱਲਾ ਸਾਰਾ ਇਸੇ ਤਰ੍ਹਾਂ ਬੂਟਾ ਹੈਗਾ ਵਾ, ਟਿੰਡਿਆਂ ਨਾਲ ਭਰਿਆ ਹੋਇਆ। ਇਹ ਸਾਰੀ ਕਪਾਹ ਇਸੇ ਤਰ੍ਹਾਂ ਵਾ, ਸਾਰੇ ਇੱਦਾਂ ਵੇ। ਇਸ ਬੂਟੇ ਨੇ ਵੀ 4-5 ਟਿੰਡੇ ਖਿੜੇ ਹੋਏ ਆ, ਉਹਨੂੰ ਵੀ ਖਿੜੇ ਹੋਏ ਆ, ਸਾਰੀ ਇਸੇ ਤਰ੍ਹਾਂ ਹੀ ਆ। ਤੇ ਲੇਕਿਨ ਕਿਹੜੇ ਨੇ ਸਟ੍ਰੈਸ ਲਿਆ ਸੀ ਨਾ, ਆ ਗਰਮੀ ਦਾ ਅਟੈਕ ਹੋਇਆ ਸੀ, ਇਹਦਾ ਨੁਕਸਾਨ ਇਹ ਹੋਇਆ ਕਿ ਫਲ ਇੱਕ ਤੋਂ ਨਾ ਗਿਰਦਾ ਵਾ, ਯਾਨੀ ਕਿ ਫਲ ਸੁੱਕਿਆ ਤੇ ਥੱਲੇ ਡਿੱਗ ਗਿਆ। ਨਹੀਂ, ਇਹਨੂੰ ਕਾਫੀ ਜ਼ਿਆਦਾ ਗਰਮੀ ਦਾ ਅਟੈਕ ਹੋਇਆ ਸੀ। ਹਾਂ ਲੱਗਿਆ ਬੂਟਾ ਛਾਵੇਂ ਖੜਾ ਕਿਤੇ ਆਪਾਂ ਖੜੇ ਹਾਂ, ਫੇਰ ਵੀ ਆ ਦੇਖੋ ਨਾ ਨਾਲ ਹੀ ਚਿਪਕ ਗਿਆ, ਇੰਨਾ ਸਖਤ ਅਟੈਕ ਹੋਇਆ ਸੀ ਇਹਨੂੰ। ਉਹ ਫਲ ਗਿਰਿਆ ਨਾਲ ਹੀ ਟਿਕ ਗਿਆ ਵੇ, ਗਿਰ ਕੇ ਨਾਲ ਹੀ ਚਿਮੜਿਆ ਹੋਇਆ ਵਾ ਵੇ। ਤੇ ਇਸ ਵਾਰ ਤਾਂ ਮਿਸਿੰਗ ਹੋਈ ਆ ਫਲ ਦੀ ਕਾਫੀ ਜ਼ਿਆਦਾ, ਕਿਉਂਕਿ ਗਰਮੀ ਪਿਛਲੇ ਅੰਦਰ ਬਹੁਤ ਜ਼ਿਆਦਾ ਪਈ ਆ। ਪਾਣੀ ਵੀ ਲਗਾਉਂਦੇ ਰਹੇ ਆ, ਸਪਰੇਅ ਵੀ ਕਰਦੇ ਰਹੇ ਆ, ਤੇ ਕਿਉਂਕਿ ਕੁਛ ਬਿਮਾਰੀ ਦਾ ਅਟੈਕ ਸੀ ਲੇਕਿਨ ਕੰਟਰੋਲ ਨਹੀਂ ਹੋਏ ਮਾਮਲਾਤ। ਲੇਕਿਨ ਹੁਣ ਇਹਨੂੰ ਸਪਰੇਅ ਕੀਤੀ ਹੈ, ਹੁਣ ਕਿਸੇ ਹੱਦ ਤੱਕ ਬਿਹਤਰ ਹੈ। ਇਸ ਟਾਈਮ ਬੂਟਿਆਂ ਨੂੰ ਕਿਸੇ ਕਿਸਮ ਦਾ ਕੋਈ ਬਿਮਾਰੀ ਨਹੀਂ ਆ ਕੇ ਦੇ ਸਕਦੇ। ਆ ਦੇਖੋ ਨਾ ਸਫੈਦ ਮੱਖੀ ਦਾ ਮਸਲਾ ਹੈ, ਨਾ ਸਬਜ਼ਤੇਲੇ ਦਾ। ਆ ਦੇਖੋ ਨਾ ਮੋਰੀਆਂ ਕੀਤੀਆਂ ਹੋਈਆਂ, ਸੁੰਡੀ ਦਾ ਵੀ ਅਟੈਕ ਹੋਇਆ ਸੀ ਇਹਨੂੰ ਆਵੇ। ਲੇਕਿਨ ਹੁਣ ਬਿਹਤਰ ਹੈ, ਹੁਣ ਉਸ ਤਰ੍ਹਾਂ ਦਾ ਅਟੈਕ ਨਹੀਂ ਹੈਗਾ। ਤੇ ਇਹ ਪਿਛਲੀ ਵਾਰੀ ਕਦੋਂ ਬੰਦੇ ਨੂੰ ਦਿਖਾਇਆ ਸੀ ਜ਼ਰਾਤ ਐਲ ਨੂੰ, ਉਹਨੇ ਨਾਲ ਇੱਕ ਯੂਰੀਆ ਤੇ ਨਾਲ ਇੱਕ ਯਾਨੀ ਕਿ ਜਰਕੂਨ ਉਹ ਫਲੱਡ ਕਰਵਾਏ ਸੀ ਤਾਂ ਕਿ ਕਪਾਹ ਨੇ ਕਿਹੜਾ ਯਾਨੀ ਕਿ ਕੈਲਸ਼ੀਅਮ ਜਾਂ ਦੂਜੇ ਕਮੀ ਵਗੈਰਾ ਹੋਈ ਹੈ ਤੇ ਉਹਦਾ ਪੂਰਾ ਹੋ ਸਕੇ। ਤੇ ਅਸਾਂ ਉਹਦੇ ਕਹਿਣ ਦੇ ਮੁਤਾਬਕ ਸਾਰਾ ਕੁਛ ਕੀਤਾ, ਸਪਰੇਅ ਵੀ ਉਹਦੇ ਕਹਿਣ ਦੇ ਮੁਤਾਬਕ ਲਿਆਂਦੀ ਸੀ। ਤੁਹਾਨੂੰ ਮੈਂ ਅੰਦਰ ਜਾ ਕੇ ਦਿਖਾਉਣਾ ਕਿ ਅੰਦਰੋਂ ਕਪਾਹ ਕਿਸ ਤਰ੍ਹਾਂ ਦੀ ਹੈਗੀ। ਠੀਕ ਹੋਇਆ ਮਾਸ਼ਾਅੱਲਾ, ਹੁਣ ਬਿਹਤਰ ਹਾਲਤ ਦੇ ਅੰਦਰ ਹੈ। ਉਮੀਦ ਆ ਕਿ ਅੱਜ ਦੇ 5 ਤੋਂ ਬਾਅਦ ਇਹਨੂੰ ਮਜ਼ੀਦ 2 ਸਪਰੇਵਾਂ ਕਰਾਂਗੇ। ਠੀਕ ਹੋ ਗਿਆ। ਤੇ ਇਸ ਤੋਂ ਬਾਅਦ
ਯਾਨੀ ਕਿ ਚਨਾਈ ਜਦੋਂ ਮੁਕੰਮਲ ਹੋ ਗਈ 15 ਦਿਨ ਬਾਅਦ ਫਿਰ ਚਨਾਈ ਕਰਾਂਗੇ। ਚਨਾਈ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਤਕਰੀਬਨ ਦੁਬਾਰਾ ਖਾਦ ਦਾ ਸਿਲਸਿਲਾ ਸ਼ੁਰੂ ਕਰਾਂਗੇ। ਤੋਂ ਪਹਿਲੇ ਆਪਾਂ ਇਹਨੂੰ 2 ਬੋਰੀਆਂ ਫੀ ਕਿੱਲਾ ਯੂਰੀਆ ਤੇ 2 ਬੋਰੀਆਂ ਫੀ ਕਿੱਲਾ ਨੈਟਰੋ ਪਾ ਚੁੱਕੇ ਹਾਂ, ਯਾਨੀ ਕਿ 4 ਬੋਰੀਆਂ ਤੋਂ ਪਹਿਲੇ ਪਾ ਚੁੱਕੇ ਹਾਂ ਤੇ ਨਾਲ ਯੂਰਕੂਨ ਵਗੈਰਾ ਵੀ ਪਾ ਚੁੱਕੇ ਹਾਂ। ਤੇ ਸਿਰਫ ਇੱਕ ਸਪਰੇਅ ਕੀਤੀ ਹੈ ਸਫੈਦ ਮੱਖੀ ਸਰਵਸਿਲ ਅਤੇ ਥ੍ਰਿਪਸ ਦੀ, ਠੀਕ ਹੋ ਗਿਆ। ਤੇ ਇਦੋਂ ਪਹਿਲੇ ਕੋਈ ਬਿਮਾਰੀ ਵਾਲੀ ਸਪਰੇਅ ਨਹੀਂ ਕੀਤੀ। ਸਪਰੇਅ ਅੱਛੀ ਸੀ, ਕਿਹਦੀ ਵਜ੍ਹਾ ਦੇ ਨਾਲ ਕਪਾਹ ਨੂੰ ਕਾਫੀ ਕੰਟਰੋਲ ਹੋਇਆ ਵਾ। ਤੇ ਹੁਣ ਕਿਹੜੇ ਟੀਂਡੇ ਥੱਲੇ ਖਿੜਨਗੇ, ਕਪਾਹ ਹੌਲੀ ਹੋ ਜਾਏਗੀ। ਇਸ ਟਾਈਮ ਤਕਰੀਬਨ 15-20 ਮਣ ਕਪਾਹ ਨੂੰ ਫੀ ਏਕੜ ਦੇ ਹਿਸਾਬ ਨਾਲ ਟੀਂਡੇ ਕਪਾਹ ਨੇ ਚੱਕੇ ਹੋਏ ਆ। ਇਹ ਉਮੀਦ ਹੈ ਕਿ 15-20 ਦਿਨ ਤੱਕ ਖਿੜ ਜਾਣਗੇ, ਕਪਾਹ ਦੁਬਾਰਾ ਟੋਰੇ ਤਰਫ ਚਲੀ ਜਾਏਗੀ ਤੇ ਫਲ ਲੈਣਾ ਸ਼ੁਰੂ ਕਰ ਦੇਗੀ। ਤੇ ਮਜ਼ੀਦ ਜੋ ਵੀ ਹਾਲਾਤ ਜਾਂ ਵਾਕਿਆਤ ਮਾਮਲਾਤ ਹੋ ਰਹੇ ਆ ਤੁਹਾਨੂੰ ਮੈਂ ਟਾਈਮ ਦੇ ਨਾਲ ਦੱਸਦਾ ਰਹੂੰਗਾ। ਕਪਾਹ ਇਸ ਟਾਈਮ ਕਿਸ ਹਿਸਾਲ ਦੇ ਅੰਦਰ ਹੈਗੀ ਹੈ, ਕਿੱਦਾਂ ਹੈਗੀ ਹੈ। ਇਹ CS 220 ਹੈ। ਇਹ ਮੈਂ ਐਂਡ ਤੱਕ ਤੁਹਾਨੂੰ ਇਹਦੀ ਚਨਾਈ ਤੋਂ ਲੈ ਕੇ ਤੋਲ ਤੱਕ ਕਿੰਨੀ ਔਸਤਾਈ ਕਿਸ ਹਿਸਾਬ ਦੇ ਅੰਦਰ ਹੈਗੀ ਹੈ ਜਾਂ ਵੀ ਅੱਛਾ ਜਾਂ ਬੁਰਾ, ਤੁਹਾਨੂੰ ਮੁਕੰਮਲ ਇਹਦੀ ਵੀਡੀਓ YouTube 'ਤੇ ਛੱਡਦਾ ਰਹੂੰਗਾ ਤੇ ਤੁਹਾਨੂੰ ਮੈਂ ਵਿਜ਼ਿਟ ਕਰਵਾਉਂਦਾ ਰਹੂੰਗਾ ਕਪਾਹ ਵੀ, ਤਾਂ ਕਿ ਤੁਹਾਨੂੰ ਸਮਝ ਲੱਗ ਗਏ ਕਿ ਇਹ ਕਿਸ ਤਰ੍ਹਾਂ ਦੀ ਕਪਾਹ ਹੈ। ਤਕਰੀਬਨ ਇਹ ਬਜਾਨ ਤੋਂ ਲੈ ਕੇ ਹੁਣ ਤੱਕ ਕਿਤੇ ਸਪਰੇਅ ਕੀਤੀ ਹੈ। ਤਕਰੀਬਨ 3 ਮਾਹ ਤੋਂ ਬਾਅਦ, ਬਜਾਨ ਤੋਂ ਲੈ ਕੇ 3 ਮਾਹ ਤੋਂ ਬਾਅਦ ਕਿਸੇ ਬਿਮਾਰੀ ਨੇ ਅਟੈਕ ਕੀਤਾ ਸੀ, ਆਪਾਂ ਸਪਰੇਅ ਕੀਤੀ। ਤਕਰੀਬਨ 3 ਮਾਹ ਇਸ ਬੀਜ ਨੇ ਯਾਨੀ ਕਿ ਕਿਸੇ ਕਿਸਮ ਦੀ ਬਿਮਾਰੀ ਜਾਂ ਕੋਈ ਕਿਸੇ ਕਿਸਮ ਦਾ ਸਟ੍ਰੈਸ ਨਹੀਂ ਲਿਆ ਸੀ, ਲੇਕਿਨ ਗਰਮੀ ਦੀ ਵਜ੍ਹਾ ਨਾਲ ਬਿਮਾਰੀ ਲੱਗੀ ਸੀ। ਤਕਰੀਬਨ 3 ਮਾਹ ਤੱਕ ਨਾ ਇਹਦੇ ਅੰਦਰ ਯਾਨੀ ਕਿ ਤਾਕਤ ਜਾਂ ਕੂਵਤ ਮੁਦਾਕਤ ਹੈਗੀ ਹੈ ਕਿਸੇ ਵੀ ਬਿਮਾਰੀ ਨੂੰ ਝੇਲਣ ਦੀ। ਤੇ ਗੰਦ ਵਾਲੀ ਸਪਰੇਅ ਆਪਾਂ ਕੀਤੀ ਹੈ ਜ਼ਰੂਰ, ਇੱਕ ਸ਼ੁਰੂ ਵਾਲੇ ਦਿਨਾਂ 'ਚ ਕੀਤੀ ਹੈ, ਇੱਕ ਆਪਾਂ ਬਾਅਦ 'ਚੋਂ ਕੀਤੀ ਸੀ। ਤੇ ਹੁਣ ਦੁਬਾਰਾ ਫਿਰ ਕਪਾਹ ਦੇ ਅੰਦਰ ਗੰਦ ਹੋ ਗਿਆ ਵਾ ਤੇ ਦੁਬਾਰਾ ਹੁਣ ਪਾਣੀ ਲਾਉਣ ਤੋਂ ਬਾਅਦ ਆਪਾਂ ਕਪਾਹ ਦੇ ਅੰਦਰ ਦੁਬਾਰਾ ਗੰਦ ਦੀ ਸਪਰੇਅ ਕਰਨੀ ਹੈ, ਕਿਉਂਕਿ ਆਪਣਾ ਜਿਹੜਾ ਏਰੀਆ ਨਾ ਇਹ ਨਹਿਰ ਦੇ ਨਾਲ ਹੈ ਤੇ ਲੋਕ ਬਹੁਤ ਜ਼ਿਆਦਾ ਨਾ ਘਾਹ ਵਗੈਰਾ ਯਾਨੀ ਕਿ ਡੰਗਰਾਂ ਵਾਸਤੇ ਪੜਦੇ ਤੇ ਬੂਟਿਆਂ ਨੁਕਸਾਨ ਕਰਦੇ ਆ, ਟਿੰਡੇ ਵੀ ਘੇਰਦੇ ਤੇ ਫੁੱਟੀ ਵੀ ਘੇਰਦੇ ਆ। ਤੇ ਆਪਾਂ ਇਨਸ਼ਾਅੱਲਾ ਕਿਹੜੇ ਹੈਗੇ ਨਾ ਥੱਲੇ ਗੰਦ ਦੁਬਾਰਾ ਉੱਠਿਆ ਵਾ, ਸਿਰਫ ਲੋਕਾਂ ਦੇ ਪੱਟਣ ਦੀ ਵਜ੍ਹਾ ਤੋਂ ਦੁਬਾਰਾ ਆਪਾਂ ਸਪਰੇਅ ਕਰ ਦੇਣੀ ਹੈ ਗੰਦ ਵਾਲੀ, ਤਾਂ ਕਿ ਕੋਈ ਯਾਨੀ ਕਿ ਕਪਾਹ ਦੇ ਅੰਦਰ ਨਾ ਵੜੇ, ਨੁਕਸਾਨ ਨਾ ਕਰੇ। ਲੇਕਿਨ ਇਹਦਾ ਕਰਨਾ ਨਹੀਂ ਚਾਹੀਦਾ, ਕੀ ਕਰ ਸਕਦੇ, ਨੁਕਸਾਨ ਕਰਦੀ ਆਵਾਮ, ਉਹ ਤਾਂ ਜਾਨਵਰਾਂ ਵਾਸਤੇ ਪੜਦੇ ਆ। ਤੇ ਸਪਰੇਅ ਕਰਨ ਤੋਂ ਬਾਅਦ ਇਨਸ਼ਾਅੱਲਾ ਚਨਾਈ ਤੋਂ ਬਾਅਦ ਇਹਨੂੰ ਦੁਬਾਰਾ ਆਪਾਂ ਖੁਰਾਕ ਸ਼ੁਰੂ ਕਰਾਂਗੇ। ਕਮ ਸੇ ਕਮ 20 ਦਿਨ ਨਾ ਕਪਾਹ ਨੂੰ ਕਿਸੇ ਕਿਸਮ ਦੀ ਕੋਈ ਖੁਰਾਕ ਨਹੀਂ ਪਾਣੀ। ਇਹਦੀ ਆਪਾਂ ਜਿਹੜੀ ਪਹਿਲੀ ਚੁਨਾਈ ਤੱਕ ਹੈਗਾ ਸੀ ਨਾ ਸਿਸਟਮ, ਯਾਨੀ ਕਿ ਟਿੰਡੇ ਲੈਣੇ ਸੀ, ਯਾਨੀ ਕਿ ਟਿੰਡੇ ਕਾਮਯਾਬ ਕਰਨੇ ਸੀ, ਉਹ ਆਪਾਂ ਪਹਿਲੀ ਚੁਨਾਈ ਤੱਕ ਤਕਰੀਬਨ ਇੰਨੀ ਖਾਦ ਪਾ ਕੇ ਨਾ ਫੀ ਕਿੱਲਾ 20 ਮਣ ਦੇ ਹਿਸਾਬ ਨਾਲ ਆਪਾਂ ਇਹਦੇ ਅੰਦਰੋਂ ਟਿੰਡੇ ਲੈ ਚੁੱਕੇ। ਹੁਣ ਇਹ ਖਿੜਨਗੇ ਉਹਦੇ ਸਿਰਫ ਆਪਾਂ ਇਹਨੂੰ ਪਾਣੀ ਲਗਾਉਣਾ ਵਾ, ਪਾਣੀ ਸਿਰਫ ਤਾਂ ਲਗਾਉਣਾ ਵਾ ਤਾਂ ਕਿ ਕਪਾਹ ਕੁਛ ਮਾੜਾ ਮੋਟਾ ਜਿਹੜਾ ਫਲ ਲਏਗੀ, ਲੈਂਦੀ ਰਹੇਗੀ ਜਾਂ ਕੀਰੇਗੀ, ਜੋ ਵੀ ਕਰੇਗੀ, ਲੇਕਿਨ ਮਜ਼ੀਦ ਯਾਨੀ ਕਿ ਫਲ ਆਪਦੀ ਲਿਮਟ ਦੇ ਅੰਦਰ ਲਏਗੀ ਤਾਂ ਕਿ ਥੱਲੇ ਪੌਦੇ ਥੱਲੇ ਜਿਹੜੇ ਟਿੰਡੇ ਆ ਉਹ ਖੇਡ ਸਕਣ ਤੇ ਆਪਾਂ ਉਹਦੀ ਚੁਨਾਈ ਕਰ ਸਕੀਏ। ਤੇ ਉਹ ਉਹਨਾਂ ਦੀ ਚੁਨਾਈ ਮੁਕੰਮਲ ਹੋ ਗਈ, ਖੇਡ ਕੇ ਦੁਬਾਰਾ ਫਿਰ ਇਹਨੂੰ ਖੁਰਾਕ ਸ਼ੁਰੂ ਕਰਾਂਗੇ, ਯਾਨੀ ਕਿ ਫਿਰ ਦੂਏ ਸਿਰੋਂ ਯਾਨੀ ਕਿ ਨਵੇਂ ਸਿਰੋਂ ਕਿਵੇਂ ਕਪਾਹ ਆਪਾਂ ਲਗਾ ਦਿੰਦੇ, ਇਸ ਤਰ੍ਹਾਂ ਦੁਬਾਰਾ ਫਿਰ ਫਲ ਲਏਗੀ, ਦੁਬਾਰਾ ਖੁਰਾਕ ਦੇਵਾਂਗੇ, ਦੁਬਾਰਾ ਫਿਰ 15-20 ਮਣ ਦੇ ਕਾਬਲ ਆਪਾਂ ਕਪਾਹ ਨੂੰ ਕਰ ਲਾਂਗੇ ਲੈਣ ਦੇ। ਇਸ ਤਰ੍ਹਾਂ ਨਾ 35 ਤੋਂ 40 ਮਣ ਦੇ ਦਰਮਿਆਨ ਫੀ ਏਕੜ ਕਿੱਲਾ ਕਪਾਹ ਇਨਸ਼ਾਅੱਲਾ ਆਪਾਂ ਨੂੰ ਦੇ ਦੇਗੀ। ਕਿਸ ਤਰ੍ਹਾਂ ਤੁਹਾਨੂੰ ਮੈਂ ਦੱਸ ਰਿਹਾ ਮੈਂ। ਤੇ ਉਹ ਜਿਹੜੀ ਆਪਾਂ ਪਹਿਲੇ ਖਾਦ ਪਾਈ ਆ ਇਹ ਤਕਰੀਬਨ 18-20-22 ਮਣ ਦੇ ਦਰਮਿਆਨ ਇਹਨੂੰ ਟਿੰਡੇ ਲੱਗੇ ਹੋਏ ਆ, ਉਹ ਖਿੜਨਗੇ, ਉਸ ਤੋਂ ਬਾਅਦ ਦੁਬਾਰਾ ਫਿਰ ਤਾਂ ਫਲ ਲਏਗੀ ਕਪਾਹ, ਦੁਬਾਰਾ ਖੁਰਾਕ ਸ਼ੁਰੂ ਕਰਾਂਗੇ ਤੇ ਇਨਸ਼ਾਅੱਲਾ ਉਹ ਤੋਂ ਬਾਅਦ ਫਿਰ ਸਿਲਸਿਲਾ ਚੱਲ ਜਾਏਗਾ। ਇਸ ਤਰ੍ਹਾਂ ਤਕਰੀਬਨ 3 ਮਾਹ ਤੱਕ ਆਪਣੀ ਕਪਾਹ ਮਜ਼ੀਦ 4 ਮਾਹ ਤੱਕ ਖੜੀ ਰਹੇਗੀ ਤੇ ਚਨਾਈ ਹੁੰਦੀ ਰਹੇਗੀ ਤੇ ਨਾਲ ਫਲ ਵੀ ਲੈਂਦੀ ਰਹੇਗੀ। ਤੇ ਇਹਨੂੰ ਸਪਰੇਵਾਂ ਹੁਣ ਬਕਾਇਦਗੀ ਨਾਲ ਕਰਦੇ ਰਹਾਂਗੇ, ਕਿਉਂਕਿ ਜਿਹੜੇ ਪਹਿਲੇ ਟਿੰਡੇ ਸੀ ਉਦੋਂ ਗੁਲਾਬੀ ਸੁੰਡੀ ਦਾ ਜਾਂ ਫਿਰ ਟਿੰਡੇ ਦੇ ਅੰਦਰ ਕਿਸੇ ਕਿਸਮ ਦਾ ਯਾਨੀ ਕਿ ਡੈਮੇਜ ਹੋਣ ਦਾ ਖਤਰਾ ਨਹੀਂ ਹੈਗਾ ਸੀ, ਕਿਉਂਕਿ ਸ਼ੁਰੂ ਵਾਲੇ ਦਿਨ ਸੀ। ਇਹ ਹੁਣ ਅਗਲੇ ਟਿੰਡੇ ਲੱਗਣੇ ਆ ਉਹਦੇ ਉੱਤੇ ਗੁਲਾਬੀ ਸੁੰਡੀ ਦਾ ਕਾਫੀ ਜ਼ਿਆਦਾ ਅਟੈਕ ਹੋਣਾ ਹੈ। ਪਹਿਲਾਂ ਤਾਂ ਆਪਾਂ ਯਾਨੀ ਕਿ ਥ੍ਰਿਪਸ ਵਗੈਰਾ ਸਫੈਦ ਮੱਖੀ ਵਾਲੀ ਜਾਂ ਸਰਵਸਿਲ ਸਪਰੇਅ ਕੀਤੀ ਸੀ, ਕਿ ਹੁਣ ਅਗਲੀਆਂ 5-7 ਆਪਾਂ ਸਪਰੇਵਾਂ ਕਰਨੀਆਂ, ਉਹਦੇ ਅੰਦਰ ਆਪਾਂ ਗੁਲਾਬੀ ਸੁੰਡੀ ਦੀ ਜਿਹੜੀ ਸਪਰੇਅ ਆ ਉਹ ਜ਼ਰੂਰ ਪਾਣੀ ਹੈ, ਤਾਂ ਕਿ ਪੌਦੇ ਦੇ ਅੰਦਰ ਜਿਹੜੇ ਟਿੰਡੇ ਆਉਣ ਜਾਂ ਫੁੱਲ ਆਉਣ ਉਹਦੇ ਅੰਦਰ ਗੁਲਾਬੀ ਸੁੰਡੀ ਦਾ ਜਿਹੜਾ ਅਟੈਕ ਆ ਉਹ ਨਾ ਹੋਣ। ਤੇ ਇਹ ਸਪਰੇਅ ਸਿਰਫ ਆਪਾਂ ਸਾਦਾ ਕੀਤੀ ਸੀ, ਅਗਲੀ ਸਪਰੇਅ ਦੇ ਅੰਦਰ ਆਪਾਂ ਜ਼ਿਆਦਾ ਹਰ ਸਪਰੇਅ ਦੇ ਅੰਦਰ ਗੁਲਾਬੀ ਸੁੰਡੀ ਦੀ ਤੇ ਦੂਜੀਆਂ ਸੁੰਡੀਆਂ ਦੀ ਚਿਤਕਬਰੀ ਵਗੈਰਾ ਹੋ ਗਈ ਜਾਂ ਫਿਰ ਲਸ਼ਕਰੀ ਹੋ ਗਈ, ਨਹੀਂ ਸਪਰੇਵਾਂ ਆਪਾਂ ਪਾਉਂਦੇ ਰਹਾਂਗੇ ਤੇ ਝਲਸਾਓ ਦੀ ਵੀ ਮੁਸਲਸਲ ਪਾਉਂਦੇ ਰਹਾਂਗੇ ਤਾਂ ਕਿ ਕਪਾਹ ਨੂੰ ਝਲਸਾਓ ਵੀ ਨਾ ਆਵੇ।
ਕਿਉਂਕਿ ਝਲਸਾਓ ਦੇ ਆਪਾਂ ਜੇ ਪਹਿਲੇ ਸਪਰੇਅ ਪਾਵਾਂਗੇ ਤਾਂ ਝਲਸਾਓ ਆਮਦਨ ਹੈਗਾ ਨਾ ਤਕਰੀਬਨ 0%। ਜੇ ਝਲਸਾਓ ਆਉਣ ਤੋਂ ਬਾਅਦ ਸਪਰੇਅ ਕਰਾਂਗੇ ਸਾਰੀ ਗੱਲ ਆ, ਫਿਰ ਤਾਂ ਕੋਈ ਫਾਇਦਾ ਕੋਈ ਨਹੀਂ, ਫਿਰ ਤਾਂ ਉਹਨੂੰ ਕਪਾਹ ਦਾ ਵੈਸੇ ਹੀ ਕੰਮ ਹੋ ਜਾਂਦਾ। ਇੱਕ ਝਲਸਾਓ ਅਤੇ ਇੱਕ ਸੁੰਡੀ ਵਾਲੀ, ਇਹ ਹਰ ਸਪਰੇਅ ਦੇ ਅੰਦਰ ਆਪਾਂ ਐਡ ਕਰਦੇ ਰਹਿਣਾ ਤਾਂ ਕਿ ਕਪਾਹ ਦਾ ਕੋਈ ਅਟੈਕ ਨਾ ਹੋਵੇ। ਹੁਣ ਮਜ਼ੀਦ 20 ਦਿਨ ਤੋਂ ਬਾਅਦ ਆਪਾਂ ਇਹਨੂੰ ਦੁਬਾਰਾ ਖੁਰਾਕ ਸ਼ੁਰੂ ਕਰਾਂਗੇ। ਹੁਣ ਤਕਰੀਬਨ ਮਹੀਨਾ ਦਾ ਹੁਣ ਕੋਈ ਖੁਰਾਕ ਨਹੀਂ ਪਾਣੀ, ਫਿਰ ਥੱਲੇ ਖਿੰਡਣਗੇ ਫਿਰ ਖੁਰਾਕ ਪਾਵਾਂਗੇ। ਠੀਕ ਹੋ ਗਿਆ। ਅਤੇ ਮਹੀਨੇ ਤੋਂ ਬਾਅਦ ਆਪਾਂ ਇਹਨੂੰ ਖੁਰਾਕ ਪਾਣੀ ਹੈ, ਕਿਹੜੀ ਪਾਣੀ ਹੈ ਤਾਂ ਕਿ ਥੱਲੋਂ ਸਾਫ਼ ਹੋ ਜਾਣ ਟਿੰਡੇ ਅਤੇ ਉੱਤੋਂ ਨਵਾਂ ਫਲ ਲੈ ਕੇ ਦੁਬਾਰਾ ਫਲ ਲੈਣਾ ਸ਼ੁਰੂ ਕਰ ਦੇਣਾ। ਅਤੇ ਇਨਸ਼ਾਅੱਲਾ ਤੁਹਾਨੂੰ ਅਗਲੀ ਵੀਡੀਓ ਦੇ ਅੰਦਰ ਅਤੇ ਤੁਹਾਨੂੰ ਦਿਖਾਵਾਂਗੇ, ਕਪਾਹ ਦੀ ਚੁਣਾਈ ਵੀ ਦਿਖਾਵਾਂਗੇ ਅਤੇ ਕਪਾਹ ਦੀ ਤਲਾਈ ਵੀ ਦਿਖਾਵਾਂਗੇ, ਤੋੜ ਰਹੇ ਆ ਜਾਂ ਕਿੰਨੀ ਕਪਾਹ ਨਿਕਲੀ, ਕਿੰਨਾ ਵੇਟ ਕਪਾਹ ਦਾ ਨਿਕਲਿਆ ਵਾ। ਤੁਹਾਨੂੰ ਇਨਸ਼ਾਅੱਲਾ ਅਗਲੀ ਵੀਡੀਓ ਦੇ ਅੰਦਰ ਸਾਰਾ ਡਿਟੇਲ ਦੇ ਨਾਲ ਦਿਖਾਵਾਂਗੇ। ਤਕਰੀਬਨ ਅੱਜ ਤੋਂ 10 ਦਿਨ ਬਾਅਦ ਆਪਾਂ ਇਹਦੀ ਚੁਣਾਈ ਸ਼ੁਰੂ ਕਰ ਦੇਣੀ ਹੈ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ।